सो असी यही दुआ करते हैं, यही उस रब के अगे बेनती करते हैं सारिਆਂ ਦੇ ਵਿੱਚ ਇਹ ਜਜ਼ਬਾ ਪੈਦਾ ਕਰੇ ਕਿ ਆਪਾਂ ਇਹ ਪਿਆਰ ਮੁਹੱਬਤ ਤੇ ਸਾਂਝਾਂ ਸਾਡੀਆਂ ਬੜੀਆਂ ਰਹਿਣ। ਆਪਾਂ ਹਮੇਸ਼ਾ ਇੱਕ ਦੂਜੇ ਨੂੰ ਮਿਲਦੇ ਰਹੀਏ, ਇੱਕ ਦੂਜੇ ਜਜ਼ਬਾਤ ਦੀ ਕਦਰ ਕਰੀਏ, ਕਿਉਂਕਿ ਸਾਡੇ ਜਿਹੜੇ ਪੁਰਖੇ ਸਾਨੂੰ ਸਾਂਝੇ ਸਨ। ਸਾਡੇ ਪੁਰਖੇ ਇਹਨਾਂ ਧਰਤੀਆਂ ਤੋਂ ਗਏ, ਉਧਰੋਂ ਇੱਧਰ ਲੋਕ ਆਏ। ਸੋ ਇੱਕ ਵੱਡੀ ਜਜ਼ਬਾਤੀ ਕਿਸਮ ਦੀ ਸਾਂਝ ਹੈ ਸਾਡੀ। ਅਸੀਂ ਜੋ ਪਿਛਲੇ 70 ਸਾਲਾਂ ਦੇ ਵਿੱਚ ਜੋ ਹੰਢਾਇਆ ਹੈ, ਜੋ ਅਸੀਂ ਨਹੀਂ ਮਿਲ ਸਕਦਾ। ਤੁਹਾਡੇ ਲਈ ਕਾਫੀ ਸਾਰਾ ਸੌਖਾ ਕੰਮ ਹੈ। ਜਿਹੜੇ ਬੰਦੇ ਉਧਰ ਪੀਆਰ ਹੋ ਗਏ ਕਿ ਤੁਸੀਂ ਵੀਜ਼ਾ ਲੈਣਾ, ਆਰਾਮ ਨਾਲ ਗਿੱਲ ਸਾਹਿਬ ਤੁਸੀਂ ਆ ਸਕਦੇ ਹੋ, ਔਰ ਅਸਾਂ ਤੁਸੀਂ ਆ ਸਕਦੇ ਹੋ। ਪਰ ਸਾਡੇ ਲਈ ਵਿਚਾਰੇ ਤਰੱਦਤ ਕਰਦੇ ਨੇ ਕਿ ਇਹਨਾਂ ਨੂੰ ਕਿਵੇਂ ਵੀਜ਼ਾ ਦਵਾਈਏ ਤੇ ਕਿਵੇਂ ਇਸ ਪਾਸੇ ਆਉਣ। ਸੋ ਮੈਂ ਇੱਕ ਵਾਰ ਦਿਲੋਂ ਥੋੜਾ ਧੰਨਵਾਦ ਕਰਨਾ ਚਾਹੁੰਦਾ। ਸਾਡੇ ਸਾਹਿਬਪ੍ਰੀਤ ਮਾਂਗੜ ਭਾਜੀ ਬੈਠੇ ਨੇ। ਭਾਜੀ ਬਹੁਤ ਬਹੁਤ ਥੈਂਕ ਯੂ, ਬਹੁਤ ਮਿਹਰਬਾਨੀ। ਮੈਨੂੰ ਪਤਾ ਹੈ ਕਿਉਂਕਿ ਜਦੋਂ ਮੈਨੂੰ ਇਹਨਾਂ ਨੇ ਨਾਸਰ ਸਾਹਿਬ ਹੋਰਾਂ ਨੇ ਅਹਿਮਦ ਰਜ਼ਾ ਹੋਰਾਂ ਨੇ ਕਿਹਾ ਕਿ ਤੁਸੀਂ ਵੀਜ਼ਾ ਲੈਣ ਲਈ ਦਿੱਲੀ ਜਾਓ, ਤਾਂ ਉਸ ਦਿਨ ਮੇਰਾ ਬਰਥਡੇ ਸੀਗਾ, 8 ਨਵੰਬਰ ਦਾ ਦਿਨ ਸੀਗਾ। ਮੈਂ ਪੂਰਾ ਦਿਨ ਸਵੇਰੇ 7 ਵਜੇ ਐਮਐਸਸੀ ਪਹੁੰਚ ਗਿਆ ਤੇ 7 ਵਜੇ ਤੋਂ ਲੈ ਕੇ 5 ਵਜੇ ਤੱਕ ਮੈਨੂੰ ਉਹਨਾਂ ਨੇ ਬਿਠਾ ਕੇ ਰੱਖਿਆ ਇੱਕ ਕਮਰੇ ਦੇ ਵਿੱਚ, ਜਿੱਥੇ ਨਾ ਕੋਈ ਚਾਹ ਪੀ ਸਕਦੇ ਸੀ, ਨਾ ਪਾਣੀ ਪੀ ਸਕਦੇ ਸੀ, ਸਿਰਫ ਵਾਸ਼ਰੂਮ ਜਾ ਸਕਦੇ ਸੀ। ਵਾਸ਼ਰੂਮ ਇਸ ਕਰਕੇ ਨਹੀਂ ਜਾ ਸਕਦਾ ਕਿ ਚਾਹ ਪਾਣੀ ਪੀਂਦਾ ਹੀ ਨਹੀਂ ਕੋਈ ਸੀ, ਰਾਤ ਦੀ ਰੋਟੀ ਖਾਧੀ ਸੀ। ਸੋ ਮੈਂ ਅਖੀਰ ਨੂੰ 5 ਵਜੇ ਮੇਰੇ ਕੋਲ ਤਾਂ ਮੈਸੇਜ ਬੰਦ ਹੋ ਗਈ। ਮੈਂ ਨਾਸਰ ਨੂੰ ਕਿਹਾ ਕਿ ਭਰਾ ਪੁੱਛੋ ਜਿਹੜਾ ਕੀ ਕਰੀਏ। ਨਾਸਰ ਦੀ ਆਪਣੀ ਮਜਬੂਰੀ ਠੀਕ ਜਗ੍ਹਾ ਸੀ। ਨਾਸਰ ਕਹਿੰਦਾ ਅਸੀਂ ਤਰਲਾ ਹੀ ਮਾਰਦੇ ਹਾਂ ਤਾਂ ਤੁਸੀਂ ਮਾਰ ਕੇ ਦੇਖ ਲਓ। ਮੈਂ ਜਦੋਂ ਅੰਦਰ ਫੋਨ ਕੀਤਾ ਕਿ ਭਾਜੀ ਮੈਂ ਜਵਾਬ ਸਮਝਾਉਂ ਤੁਹਾਡੇ ਵੱਲੋਂ, ਵਾਪਸ ਜਾਵਾਂ, ਮੇਰੇ ਤਾਂ ਬਰਥਡੇ ਨਹੀਂ ਅੱਜ ਸੁੱਕੇ ਪਾਣੀ ਦਾ ਨਿਕਲ ਗਿਆ। ਉਹ ਕਹਿੰਦੇ ਨਹੀਂ ਤੁਸੀਂ ਅੰਦਰ ਆਓ, ਤੁਸੀਂ ਬੈਠੇ ਹੋ ਜੀ? ਮੈਂ ਕਿਹਾ ਹਾਂਜੀ ਬੈਠੇ ਹਾਂ। ਸੋ ਮੈਂ ਜਦੋਂ ਅੰਦਰ ਗਿਆ, ਉਹਨਾਂ ਨੇ ਬੜਾ ਸਾਡੇ ਇੱਥੋਂ ਦੇ ਹਾਈ ਕਮਿਸ਼ਨ ਜਿਹੜੇ ਉੱਥੇ ਨੇ ਮੈਨੂੰ ਬੁਲਾਇਆ। ਮੈਂ ਕਹਿੰਦੀ ਪਹਿਲਾਂ ਚਾਹ ਬੁਲਾਓ, ਬਾਕੀ ਗੱਲ ਬਾਅਦ ਚ ਕਰਾਂਗੇ। ਬੜੀ ਖਾਤਰਦਾਰੀ ਕੀਤੀ। 1.5 ਘੰਟਾ ਅਸੀਂ ਬੜੀ ਤਫਸੀਲ ਨਾਲ ਗੱਲਾਂ ਬਾਤਾਂ ਵੀ ਕੀਤੀਆਂ। ਯਾਰ ਤੁਸੀਂ ਬਹੁਤ ਚੰਗੇ ਲੋਕ ਹੋ, ਬਹੁਤ ਫਿਲਮਾਂ ਬਣਾਉਂਦੇ ਹੋ, ਤੁਹਾਡੀ ਫਲਾਣੀ ਫਿਲਮ ਦੇਖੀ, ਤੁਸੀਂ ਜੋ ਰੋਲ ਕੀਤਾ ਉਹ ਚਾਹ ਕੀਤਾ ਬਹੁਤ ਸਾਰੀਆਂ ਗੱਲਾਂ ਹੋਈਆਂ। ਮੈਂ ਕਹਿੰਦੀ ਫਿਰ ਹੁਣ ਪੀਜ਼ੇ ਬਾਰੇ ਕੀ ਖਿਆਲ ਹੈ? ਉਹ ਕਹਿੰਦੇ ਤੁਹਾਨੂੰ ਦਵਾਂਗੇ, ਅੱਛਾ ਤੁਸੀਂ ਆਓ ਕਿਸੇ ਦਿਨ ਇਕੱਠੇ ਹੋ ਕੇ ਤੁਹਾਡੇ ਨਾਲ ਗੱਪਸ਼ਪ ਲਾਈਏ, ਚਾਹ ਸ਼ਾਹ ਪੀਏ, ਫਿਰ ਦਵਾਂਗੇ। ਮੈਂ ਕਿਹਾ ਜੀ ਅੱਜ ਮਤਲਬ ਦਿਨ ਚੰਗਾ ਨਹੀਂ ਕਹਿੰਦੇ ਤੁਸੀਂ ਆਓ ਕਿਸੇ ਦਿਨ। ਮੈਨੂੰ ਸ਼ਾਇਦ ਇੱਥੇ ਕਹਿੰਦੇ ਹਾਂ ਉਹ ਵੀ ਚਲੋ ਆ ਜੀ ਠੀਕ ਹੈ। ਮੈਂ ਕਿਹਾ ਜੀ ਮੈਂ ਤੇ ਹੈਗਾ, ਮੈਨੂੰ ਤਾਂ ਦੇ ਦਿਓ। ਕਹਿੰਦੇ ਛੱਡੋ ਤੁਸੀਂ ਵੀ ਨਾਲ ਹੀ ਲੈ ਲੈਣਾ। ਸੋ ਮੈਂ ਬੜਾ ਮਜਬੂਰ ਹੋ ਕੇ ਤੇ ਇੱਧਰ ਹੀ ਸਾਡੇ ਸੱਜਣ ਵੀ ਰਜਾ ਸਾਹਿਬ ਵੀ, ਅੰਜੁਮ ਵੀ, ਜਿਹਨਾਂ ਨਾਲ ਗੱਲ ਹੁੰਦੀ ਸੀ, ਨਾਸਰ ਹੋਣੀ, ਸਾਰੇ ਇਸ ਗੱਲੋਂ ਮਜਬੂਰ ਹੋਏ ਵੀ ਯਾਰ ਗੱਲ ਬਣੇ ਨਹੀਂ। ਆਪਾਂ ਦੋਨਾਂ ਨੇ ਜ਼ੋਰ ਲਾਇਆ ਸੀ, ਉੱਧਰੋਂ ਵੀ ਅਸੀਂ ਜ਼ੋਰ ਲਾ ਰਹੇ ਸੀ, ਇੱਧਰੋਂ ਵੀ ਗੱਲ ਨਹੀਂ ਬਣੀ। ਅਸੀਂ ਆ ਗਏ। ਮੈਂ ਕਿਹਾ ਚਲੋ ਨਹੀਂ, ਸ਼ਾਇਦ ਭਾਗਾਂ 'ਚ ਨਹੀਂ ਸਾਡੇ ਲਾਹੌਰ ਦੇਖਣਾ, ਪਰ ਆਪਣੇ ਕੰਮ ਚਾਹੀਏ। ਸਾਹਿਬ ਮਾਂਗੜ ਬਾਈ ਸਾਡੇ ਇੱਥੇ ਬੈਠੇ ਹੈ। ਭਾਜੀ ਬਹੁਤ ਥੈਂਕ ਯੂ ਤੁਹਾਡੇ ਕਰਕੇ ਅਸੀਂ ਲਾਹੌਰ ਦੇਖਿਆ। ਸਾਡਾ ਉੱਧਰ ਸਰਹੰਦ ਸ਼ਹਿਰ ਹੈ, ਲੁਧਿਆਣੇ ਤੋਂ ਭਾਈ ਚੱਲੇ ਹਾਈਵੇ ਦੇ ਉੱਤੇ ਗੱਡੀ ਰੋਕ ਕੇ ਜਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਪਾਸਪੋਰਟ ਦਿਓ, ਤੇ ਮੈਂ ਕੋਸ਼ਿਸ਼ ਕਰਦਾ ਕਿਉਂਕਿ ਮੈਂ ਹਰ ਸਾਲ ਜਾਂਦਾ। ਮੇਰਾ ਇੱਕੋ ਪੈਸ਼ਨ ਹੈ, ਕਿਸੇ ਬੰਦੇ ਦਾ ਪੈਸ਼ਨ, ਗੁਰਪ੍ਰੀਤ ਦਾ ਪੈਸ਼ਨ ਪੇਂਟਿੰਗ ਬਣਾਉਣਾ ਹੈ, ਉਹਦਾ ਪੈਸ਼ਨ ਹੈ ਇਹ। ਕਿਸੇ ਦਾ ਪੈਸ਼ਨ ਗਾਉਣਾ ਹੋ ਸਕਦਾ ਹੈ, ਕਿਸੇ ਦਾ ਪੈਸ਼ਨ ਲਿਖਣਾ ਹੋ ਸਕਦਾ ਹੈ, ਕਿਸੇ ਦਾ ਪੈਸ਼ਨ ਖਾਣਾ ਹੋ ਸਕਦਾ ਹੈ, ਕਿਸੇ ਦਾ ਪੈਸ਼ਨ ਟਿਕਟੌਕ ਤੇ ਰੀਲਾਂ ਬਣਾਉਣਾ ਹੋ ਸਕਦਾ ਹੈ। ਪਰ ਮੈਨੂੰ ਜਦੋਂ ਭਾਜੀ ਨੂੰ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਮਿਲਿਆ, ਸੁਣਿਆ ਪੜ੍ਹਿਆ ਸੀਗਾ ਇਹਨਾਂ ਬਾਰੇ, ਇਹ ਕਹਿੰਦੇ ਮੇਰਾ ਪੈਸ਼ਨ ਹੈ ਕਿ ਮੈਂ ਲੋਕਾਂ ਨੂੰ ਲਾਹੌਰ ਵਿਜ਼ਿਟ ਕਰਾਉਣਾ ਹੈ। ਥੈਂਕ ਯੂ ਵੀਰਾ, ਥੈਂਕ ਯੂ, ਬਹੁਤ ਮਿਹਰਬਾਨੀ। ਜਿੰਨੇ ਤੁਸੀਂ ਪ੍ਰਵਾਸੀ ਭਰਾ ਇੱਥੇ ਪਹੁੰਚੇ ਹੋ, ਗਿੱਲ ਸਾਹਿਬ ਤੁਹਾਡਾ ਬਹੁਤ ਧੰਨਵਾਦ, ਤੁਹਾਡਾ ਬਹੁਤ ਵੱਡਾ ਯੋਗਦਾਨ ਹੈ। ਮੈਨੂੰ ਚੰਗਾ ਲੱਗਿਆ ਤੁਸੀਂ ਲਾਈਫ ਸਫਲ ਕਰ ਰਹੇ ਹੋ। ਜ਼ਿੰਦਗੀ ਤੁਸੀਂ ਬਹੁਤ ਪੈਸੇ ਕਮਾ ਲਏ ਹੋਣਗੇ, ਪਰ ਆਹ ਤੁਸੀਂ ਪੁੰਨ ਕਮਾ ਰਹੇ ਹੋ, ਬਹੁਤ ਚੰਗੀ ਗੱਲ ਹੈ। ਬਹੁਤ ਥੈਂਕ ਯੂ ਤੁਹਾਡਾ। ਔਰਾ ਸਾਹਿਬ, ਜਿੰਨੇ ਸਾਡੇ ਸਾਰੇ ਸੱਜਣ ਇੱਥੇ ਆਏ ਨੇ। ਮੇਰੇ ਇੱਕ ਦੋਸਤ ਇੱਥੇ ਡਾਕਟਰ ਰਵਿੰਦਰ ਸਿੰਘ ਬੈਠੇ ਨੇ ਬੰਗੇ ਤੋਂ। ਮੈਂ ਕਹਿੰਦਾ ਉਹ ਇੰਨੇ ਬਿਜ਼ੀ ਪਰਸਨ ਨੇ, ਕਿਉਂਕਿ ਡਾਕਟਰ ਤੁਹਾਨੂੰ ਪਤਾ ਕਿੰਨਾ ਬਿਜ਼ੀ ਹੁੰਦਾ। ਅਸੀਂ ਅਪਾਇੰਟਮੈਂਟ ਲੈ ਕੇ ਜਾਂਦੇ ਹਾਂ। ਉਹ ਮਹਾਰ ਨੇ, ਹੱਡੀਆਂ ਦੇ ਮਹਾਰ ਨੇ ਮੇਰੇ ਖਿਆਲ ਸ਼ਾਇਦ ਉਹ। ਸੋ ਭਾਜੀ ਲੋਕ ਉੱਥੇ ਅਜੇ ਪਲਸਤਰ ਲਾਉਣ ਤੋਂ ਬੈਠੇ ਹੋਣਗੇ, ਪਰ ਭਾਜੀ ਕਹਿੰਦੇ ਲਾਹੌਰ ਜ਼ਰੂਰ ਜਾਣਾ ਹੈ। ਬਹੁਤ ਥੈਂਕ ਯੂ। ਇਹ ਵੀ ਗੱਲ ਸਾਡੇ ਵੀਰ ਸਿੰਘ ਵੀਰ ਦੀ ਹੈ। ਵੀਰ ਸਿੰਘ ਵੀਰ ਜਦੋਂ ਇੱਥੇ ਐਂਟਰ ਕੀਤਾ, ਬਾਗਾ ਜਦੋਂ ਕ੍ਰਾਸ ਕੀਤਾ, ਤਾਂ ਵੀਰ ਦਾ ਇੱਕ ਰਾਤ ਪਹਿਲਾਂ ਪ੍ਰੋਗਰਾਮ ਸੀ। ਮੈਂ ਕਿਹਾ ਯਾਰ ਤੂੰ ਤਾਂ ਕੱਲ ਪ੍ਰੋਗਰਾਮ ਤੇ ਸੀਗਾ। ਕਹਿੰਦਾ ਹਾਂ ਭਾਜੀ ਪ੍ਰੋਗਰਾਮ ਕਰਕੇ ਫਿਰ ਰਾਤੋਂ ਰਾਤ ਪਹੁੰਚ ਕੇ ਸਵੇਰੇ ਬਾਰਡਰ ਕ੍ਰਾਸ ਕੀਤਾ। ਸੋ ਥੈਂਕ ਯੂ ਵੀਰੋ, ਤੁਸੀਂ ਇਹ ਰੰਗ ਬੰਨਿਆ ਬਠਿੰਡੇ ਵਾਲਿਓ। ਸਾਨੂੰ ਤਾਂ ਲੱਗਦਾ ਸੀ ਪਹਿਲਾਂ ਹੀ ਅਸੀਂ ਥੋੜੇ ਜਿਹੇ ਬੰਦੇ ਹੋਏ ਆ, ਮੈਨੂੰ ਲੱਗਦਾ ਸੀ ਲਹਿੰਗਾ ਤੇ ਚੜ੍ਹਦੇ ਪੰਜਾਬ ਦੀ ਗੱਲ ਹੋ ਰਹੀ ਹੈ, ਪਰ ਅੱਜ ਗੁਰਪ੍ਰੀਤ ਕਹਿੰਦਾ ਨਹੀਂ ਸੀ ਬਠਿੰਡੇ ਵਾਲੇ, ਅਸੀਂ ਹੋਰ ਵੀ ਲੱਗ ਹੈਗੇ। ਥੈਂਕ ਯੂ ਬਠਿੰਡੇ ਵਾਲੇ, ਸਾਨੂੰ ਇੱਥੇ ਪਤਾ ਲੱਗਿਆ ਬਠਿੰਡੀਅਨਸ ਦਾ। ਅੱਗੇ ਅਸੀਂ ਕਹਿੰਦੇ ਸੀ ਸਾਡੇ ਕੋਲ ਕੈਨੇਡੀਅਨਸ ਨੇ, ਅਮਰੀਕਨ ਨੇ, ਬਠਿੰਡੀਅਨ ਵੀ ਹੈਗੇ ਨੇ। ਥੈਂਕ ਯੂ ਵੈਰੀ ਮਚ। ਮੈਨੂੰ ਲੱਗਦਾ ਸੀ ਕਿ ਜਿਹਦੇ ਆਪਾਂ ਪਹਿਲਾਂ ਵਿਆਹ ਆਇਆ, ਜਿਹੜਾ ਇਹਨਾਂ ਨੇ ਵਿਆਹ ਛੇੜਿਆ, ਇਹ ਪਹਿਲਾਂ ਉਹਦਾ ਕੰਮ ਨਿਬੇੜ ਕੇ ਫਿਰ ਆਪਾਂ ਅਗਲਾ ਕੰਮ ਕਰਦੇ ਹਾਂ। ਲਹਿਰੀ ਸਾਹਿਬ, ਹੋਰ ਸਾਰੇ ਜਿੰਨੇ ਸੱਜਣ ਸਾਡੇ ਨਾਲ ਆਏ ਨੇ, ਬਹੁਤ ਥੈਂਕ ਯੂ। ਮੈਂ ਕਈਆਂ ਦਾ ਨਾਮ ਨਹੀਂ ਬੋਲ ਸਕਿਆ ਕਿਉਂਕਿ ਨਾਮ ਬੋਲਣ ਵਾਲਾ ਸਮਾਂ ਨਹੀਂ ਹੈ ਮੈਨੂੰ ਲੱਗਦਾ। ਸੋ ਮੈਂ ਬਸ ਅਗੇਨ ਤੁਹਾਡੇ ਨਾਲ ਇੰਨੀ ਗੱਲ ਕਰਨੀ ਸੀ ਕਿ ਸਾਡੀ ਇੱਕ ਸੰਸਥਾ ਹੈ
ਪਫਤਾ ਪੰਜਾਬੀ ਫਿਲਮ ਐਂਡ ਟੀਵੀ ਐਕਟਰਸ ਐਸੋਸੀਏਸ਼ਨ, ਜਿਹਦੇ ਵੱਲੋਂ ਅਸੀਂ 2 ਰਾਈਟਰਾਂ ਨੂੰ ਇੱਥੇ ਭੇਜਿਆ ਸੀ। ਕਈ ਸਾਲ ਪਹਿਲਾਂ ਦੀ ਗੱਲ ਹੈ, ਸਾਡਾ ਪਹਿਲਾ ਕੰਮ ਸੀ ਸਾਡੀ ਸੰਸਥਾ ਦਾ। ਉਹ ਗੁਰਪ੍ਰੀਤ ਘੁੱਗੀ ਜੀ ਉਹਦੇ ਪਹਿਲੇ ਪ੍ਰੈਜ਼ੀਡੈਂਟ ਸੀਗੇ, ਤੇ ਉਸ ਤੋਂ ਬਾਅਦ ਸਾਡੇ 'ਚ ਅੱਜ ਹਾਜ਼ਰ ਨੇ ਕਲਪ੍ਰੀਤ ਅਨਮੋਲ, ਉਸ ਦੇ ਪ੍ਰੈਜ਼ੀਡੈਂਟ ਬਣੇ ਉਸ ਸੰਸਥਾ ਦੇ, ਤੇ ਮੈਨੂੰ ਜਨਰਲ ਸਕੱਤਰ ਬਣਨ ਦਾ ਮੌਕਾ ਮਿਲਿਆ ਇਹਨਾਂ ਦੀ ਪ੍ਰਧਾਨਗੀ ਦੇ ਵਿੱਚ। ਤੇ ਹੁਣ ਸਾਡੇ ਜਿਹੜੇ ਪ੍ਰੈਜ਼ੀਡੈਂਟ ਮੈਡਮ ਨਿਰਮਲ ਰਿਸ਼ੀ ਨੇ, ਉਹ ਕਿਸੇ ਕਾਰਨ ਕਰਕੇ ਨਹੀਂ ਆ ਸਕੇ, ਪਦਮ ਸ਼੍ਰੀ ਸਾਡੇ ਉਸ ਪਾਸੇ ਦੇ। ਸੋ ਇਹ ਅਸੀਂ ਸੰਸਥਾ ਚਲਾਉਣ ਦੀ ਕੋਸ਼ਿਸ਼ ਇਸ ਕਰਕੇ ਕਰਦੇ ਹਾਂ, ਜਿਵੇਂ ਮੈਂ ਕੱਲ ਵੀ ਪੈਨਲ 'ਚ ਗੱਲ ਕਹੀ ਸੀ ਕਿ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਸਿਨੇਮੇ ਨੂੰ ਕਿਸ ਪਾਸੇ ਤੋਰਨਾ ਹੈ, ਸਿਨੇਮੇ ਨੂੰ ਕਿਸ ਪਾਸੇ ਭੇਜਣਾ ਆਪਾਂ ਨੇ। ਸੋ ਇਸ ਕਰਕੇ ਸਾਡਾ ਪਹਿਲਾ ਕੰਮ ਸੀ ਕਿ ਅਸੀਂ ਜਦੋਂ 2 ਰਾਈਟਰ ਇੱਥੇ ਭੇਜੇ ਇਸ ਪਾਕਿਸਤਾਨ ਦੇ ਵਿੱਚ, ਕਿਉਂਕਿ ਤੁਸੀਂ ਬਹੁਤ ਸਾਰੀ ਵਿਰਾਸਤ ਸਾਂਭ ਕੇ ਰੱਖੀ ਹੋਈ ਹੈ। ਉਸ ਵਿਰਾਸਤ ਦੇ ਵਿੱਚੋਂ ਅਸੀਂ ਇਹ ਉਹਨਾਂ ਰਾਈਟਰਾਂ ਤੋਂ ਲਿਖਾ ਕੇ ਬੁੱਕ ਕੰਪਾਈਲ ਕੀਤੀ, ਤੇ ਬੁੱਕ ਉੱਥੇ ਰਿਲੀਜ਼ ਕੀਤੀ। ਇਹ ਹੈ ਪੰਜਾਬੀ ਸਿਨੇਮੇ ਦਾ ਚਿੱਤਰ ਇਤਿਹਾਸ, ਕਿ ਪੰਜਾਬੀ ਸਿਨੇਮਾ ਕਦੋਂ ਸ਼ੁਰੂ ਹੋਇਆ, ਕਿਹਨਾਂ ਲੋਕਾਂ ਨੇ ਸ਼ੁਰੂ ਕੀਤਾ। ਸੋ ਉਸ ਸੰਸਥਾ ਵੱਲੋਂ ਅਸੀਂ ਆਏ ਹਾਂ ਜੀ। ਮੈਂ ਜਨਾਬ ਹੋਰੀ ਬਹੁਤ ਚੰਗੇ, ਮੇਰਾ ਜੀ ਕਰਦਾ ਕਿ ਅਸੀਂ ਉੱਥੇ ਪ੍ਰੋਗਰਾਮ ਕਰਦੇ ਰਹਿੰਦੇ ਹਾਂ ਸਿਨੇਮੇ ਸੰਬੰਧੀ। ਮੇਰਾ ਜੀ ਕਰਦਾ ਕਿ ਇਹਨਾਂ ਨੂੰ ਅਸੀਂ ਆਪਣੇ ਗੀਜੇ ਦੇ ਵਿੱਚ, ਆਪਣੀ ਜੇਬ ਦੇ ਵਿੱਚ ਛੁਪਾ ਕੇ ਲੈ ਜਾਈਏ, ਕਿ ਇਹਨਾਂ ਤੋਂ ਚੰਗਾ ਸਟੇਜ ਕੰਪੇਅਰ ਨਹੀਂ ਹੋ ਸਕਦਾ। ਉਧਰ ਵੀ ਲੋੜ ਹੈ ਜੀ, ਇੱਧਰ ਵੀ ਲੋੜ ਹੈ। ਬਹੁਤ ਬਹੁਤ ਧੰਨਵਾਦ। ਅਸੀਂ ਕੋਈ ਸੱਜਣਾਂ ਨੂੰ ਕੋਈ ਯਾਦ ਨਹੀਂ ਭੇਟ ਕਰਨੀ ਚਾਹੁੰਦੇ ਹਾਂ। ਮੈਂ ਬੇਨਤੀ ਕਰਦਾ ਕਰਮਜੀਤ ਅਨਮੋਲ, ਮੈਡਮ ਗੁਰਪ੍ਰੀਤ ਪੰਗੂ। ਸਨਮਾਨ ਜਿਹੜਾ ਉਹ ਇੱਥੇ ਦੇ ਪੰਜਾਬੀ ਇਲਮ ਨਾਲ, ਲਿਖਤ ਨਾਲ, ਕਲਾ ਨਾਲ, ਮੀਡੀਆ ਦੇ ਨਾਲ ਜੁੜੇ ਹੋਏ ਮਿੱਤਰਾਂ ਵਾਸਤੇ ਇੱਕ ਸਨਮਾਨ ਹੈ, ਜੋ ਕਰਮਜੀਤ ਅਨਮੋਲ ਜੀ ਔਰ ਮੈਡਮ ਗੁਰਪ੍ਰੀਤ ਪੰਗੂ ਜੀ ਵੱਲੋਂ, ਔਰ ਮਲਕੀਤ ਪ੍ਰੋਫੈਸਰ ਤਾਰਕ ਜਦਾਲਾ ਜੀ ਜਿਹੜੇ ਪੰਜਾਬੀ ਪ੍ਰਚਾਰ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ, ਔਰ ਬੜੇ ਸੂਝਵਾਨ ਨੇ। ਤਾਰਕ ਜਦਾਲਾ ਜੀ ਅਗਰ ਨੇੜੇ ਨੇ, ਦੂਰ ਤੇ ਨਹੀਂ, ਅਸਲ ਪਹਿਲੇ ਕਹਿ ਦੇਣਾ ਚਾਹੀਦਾ ਸੀ ਤਾਂ ਜੋ ਆ ਜਾਂਦੇ। ਅੰਜਮ ਗਿੱਲ ਇੱਥੇ ਹੀ ਕਿਧਰੇ ਨੇੜੇ ਤੇੜੇ, ਅੰਜਮ ਗਿੱਲ ਸਾਹਿਬ ਆ ਜਾਓ, ਬਿਸਮਿਲ੍ਲਾ। ਹਾਂ, ਜ਼ਹੀਰ ਵੱਟੂ ਸਾਹਿਬ ਅਗਰ ਮੇਰੀ ਆਵਾਜ਼ ਸੁਣ ਰਹੇ ਨੇ ਤੇ ਉਹ ਆ ਜਾਣ। ਤੇ ਅਹਿਮਦ ਰਜ਼ਾ ਪੰਜਾਬੀ ਗੌਰਵ ਵਾਸਤੇ